व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸਾਚੇ ਵਿੱਚ। ਹਾਂ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਜੀ। ਅੱਜ 31 ਜੁਲਾਈ 2013 16 ਸਾਵਨ ਨਾਨਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ 31 ਜੁਲਾਈ 1940 ਨੂੰ ਉਹ ਅਣਖੀ ਯੋਧਾ ਸੁਨਾਮ ਦੇ ਵਿੱਚ ਪੈਦਾ ਹੋਇਆ ਹੈ। ਖਾਲਸਾ ਯਤੀਮਖਾਨਾ ਸ੍ਰੀ ਅੰਮ੍ਰਿਤਸਰ ਦੀ ਜਿਸਨੇ ਐਜੂਕੇਸ਼ਨ ਲਈ ਜੀ ਜਿਹੜਾ ਇੱਕ ਵਲੰਟੀਅਰ ਦੇ ਤੌਰ ਤੇ ਜਲਿਆਂਵਾਲੇ ਬਾਗ 'ਚ 1919 13 ਅਪ੍ਰੈਲ ਦੀ ਵਿਸਾਖੀ ਨੂੰ ਮੌਜੂਦ ਸੀ ਜੀ, ਜਿਸ ਨੇ ਆਪਣੀਆਂ ਅੱਖਾਂ ਦੇ ਨਾਲ ਉੱਥੇ ਜਨਰਲ ਡਾਇਰ ਵੱਲੋਂ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਮਾਈਕਲ ਆਡਵਾਇਰ ਦੇ ਹੁਕਮਾਂ ਥੱਲੇ ਸੈਂਕੜਿਆਂ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦਾ ਕਤਲੇਆਮ ਦੇਖਿਆ ਜੀ। ਔਰ ਉਸ ਮਿੱਟੀ ਨੂੰ ਸਿਜਦਾ ਕਰਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਅੰਮ੍ਰਿਤਧਾਰੀ ਨੌਜਵਾਨ ਸੀ ਜੀ, ਉਸ ਨੇ ਅਰਦਾਸ ਕੀਤੀ ਕਿ ਮੈਂ ਇਸ ਕਤਲੇਆਮ ਦੇ ਲਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਯਾਫਤਾ ਕਰਾਂ ਜੀ, ਜਿਸ ਦਾ ਨਾਂ ਸ਼ਹੀਦ ਊਧਮ ਸਿੰਘ ਸੁਨਾਮ ਕਰਕੇ ਅਸੀਂ ਅੱਜ ਜਾਣਦੇ ਜੀ। ਇਸ ਨੌਜਵਾਨ ਨੇ ਜਿਸ ਦੀ ਬੜੀ ਜ਼ਿੰਦਗੀ ਘਾਲਣਾਵਾਂ ਚੋਂ ਲੰਘੀ, ਉਹ ਅਮਰੀਕਾ 'ਚ ਵੀ ਆਏ ਜੀ, ਸਟਾਕਟਨ ਦੇ ਏਰੀਏ 'ਚ ਥੋੜ੍ਹੀ ਬਹੁਤ ਦੇਰ ਹੋ ਰਹੇ, ਇੰਗਲੈਂਡ ਚਲੇ ਗਏ ਜੀ, ਕਈ ਸਾਲ ਉਹ ਪਿੱਛਾ ਕਰਦੇ ਰਹੇ। ਜਿਹੜਾ ਡਾਇਰ ਬ੍ਰਿਗੇਡੀਅਰ ਡਾਇਰ ਸੀ ਜਿਹਨੇ ਮੌਕੇ ਤੇ ਮਸ਼ੀਨ ਗੰਨਾਂ ਬੀੜ ਕੇ ਲੋਕਾਂ ਨੂੰ ਮਾਰਿਆ ਸੀ ਜੀ, ਉਹ ਤਾਂ 4-5 ਸਾਲ ਦੇ ਵਿੱਚ ਮਰ ਗਿਆ ਉੱਥੋਂ ਰਿਟਾਇਰ ਹੋਣ ਜਾਂ ਉਹਦੀ ਛੁੱਟੀ ਹੋਣ ਤੋਂ ਬਾਅਦ ਜੀ। ਪਰ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਸਰ ਮਾਈਕਲ ਆਡਵਾਇਰ ਜਿਸ ਨੇ ਇਹ ਸਾਰਾ ਅੰਮ੍ਰਿਤਸਰ 'ਚ ਮਾਰਸ਼ਲ ਲਾ ਔਰ ਇਹ ਸਾਰੀਆਂ ਘਟਨਾਵਾਂ ਦੇ ਲਈ ਉਹ ਜ਼ਿੰਮੇਵਾਰ ਸੀ, ਉਹ ਇੰਗਲੈਂਡ ਚਲਾ ਗਿਆ ਸੀ ਰਿਟਾਇਰ ਹੋ ਕੇ ਜੀ। ਸ਼ਹੀਦ ਊਧਮ ਸਿੰਘ ਜਿਹੜਾ ਹੈ ਉਸ ਦੇ ਘਰ ਤੱਕ ਵੀ ਪਹੁੰਚਿਆ, ਉਹ ਚਾਹੁੰਦਾ ਉਹਨੂੰ ਘਰ ਦੇ ਵਿੱਚ ਵੀ ਮਾਰ ਸਕਦਾ ਸੀ, ਪਰ ਉਹਨੇ ਕਿਹਾ ਕਿ ਵੀ ਇਹ ਤਾਂ ਗੱਲ ਪਤਾ ਨਹੀਂ ਲੱਗਣੀ, ਹੋਣਾ ਵੀ ਪਤਾ ਨਹੀਂ ਕੋਈ ਲੁਟੇਰਾ ਆਇਆ, ਕੋਈ ਲੁੱਟਣ ਵਾਲਾ ਆਇਆ, ਕੋਈ ਨਿੱਜੀ ਰੰਜਿਸ਼ ਸੀ ਜੀ ਕਿ ਇਹਨੇ ਕੌਮੀ ਅਪਮਾਨ ਕੀਤਾ, ਜਿਹੜਾ ਕੌਮ ਦੀ ਹਿਊਮਿਲੇਸ਼ਨ ਕੀਤੀ ਹੈ ਸੈਂਕੜਿਆਂ ਨੂੰ ਮਾਰ ਕੇ ਜੀ। ਸੋ ਉਹ ਦਿਨ ਵੀ ਆ ਗਿਆ ਔਰ ਉਸ ਦਿਨ ਜਿਸ ਦਿਨ ਕਿ ਮਾਈਕਲ ਆਡਵਾਇਰ ਨੇ ਲੰਡਨ ਦੇ ਇੱਕ ਇਕੱਠ ਦੇ ਵਿੱਚ ਜਿੱਥੇ ਇੰਡੀਆ ਬਾਰੇ ਡਿਸਕਸ਼ਨ ਹੋਣੀ ਸੀ, ਉਹਨੇ ਆਪਣਾ ਕੀਨੋਟ ਐਡਰੈਸ ਦੇਣਾ ਸੀ। ਉਹ ਆਇਆ ਬੜੀ ਸ਼ਾਨੋ ਸ਼ੌਕਤ ਦੇ ਨਾਲ ਔਰ ਬੜੇ ਫਖਰ ਨਾਲ, ਜਦੋਂ ਆਪਣੀ ਸਪੀਚ ਦੇ ਵਿੱਚ ਉਹਨੇ ਕਿਹਾ ਵੀ ਅਸੀਂ ਕਿਵੇਂ ਪੰਜਾਬੀਆਂ ਨੂੰ ਸਬਕ ਸਿਖਾਇਆ, ਤੇ ਮੋਰਲੀਆਂ ਸੀਟਾਂ ਤੇ ਕਿਤਾਬ ਦੇ ਵਿੱਚ ਲੁਕੋ ਕੇ ਜਿਹੜਾ ਰਿਵਾਲਵਰ ਲੈ ਗਿਆ ਸੀ ਊਧਮ ਸਿੰਘ ਜੀ, ਉਹਦੇ ਨਾਲ ਉਹਨੇ ਉਸ ਨੂੰ ਚਿੱਤ ਕਰ ਦਿੱਤਾ ਜੀ। ਔਰ ਉਹ ਖਲੋ ਗਿਆ, ਦੌੜਿਆ ਨਹੀਂ, ਭਗਦੜ ਮਚ ਗਈ ਹਾਲ ਦੇ ਵਿੱਚ ਜੀ ਔਰ ਉਸ ਤੇ ਮੁਕੱਦਮਾ ਚੱਲਿਆ। ਉਸ ਨੇ ਜੱਜ ਨੂੰ ਵੀ ਨਕਾਰਿਆ, ਹਮੇਸ਼ਾ ਉਹਨਾਂ ਦੇ ਉੱਤੇ ਥੁੱਕ ਸੁੱਟਣ ਵਾਲਾ ਉਹਦਾ ਪਾਰਟ ਸੀ ਵੀ ਤੁਹਾਡੇ ਸਿਸਟਮ ਨੂੰ ਨਹੀਂ ਮੰਨਦੇ ਜੀ। ਔਰ ਅੱਜ ਦੇ ਦਿਨ 31 ਜੁਲਾਈ 1940 'ਚ ਉਹ ਫਾਂਸੀ ਦੇ ਤਖਤੇ ਤੇ ਜਿਹੜਾ ਹੱਸਦੇ ਹੱਸਦੇ ਜਿਹੜਾ ਉਹ ਗਿਆ ਉਸ ਤਖਤੇ ਵੱਲ ਜੀ। ਔਰ ਇਹ ਦੇਖਣ ਵਾਲੀ ਗੱਲ ਹੈ ਕਿ ਵੀ ਇੱਕ ਪਾਸੇ ਏਡੀ ਵੱਡੀ ਕੁਰਬਾਨੀ ਸੀ ਤੇ ਜਿਸ ਦਿਨ ਇਹ ਹੋਇਆ, ਗਾਂਧੀ ਜਿਹਨੂੰ ਇਹਨਾਂ ਨੇ ਰਾਸ਼ਟਰਪਿਤਾ ਬਣਾਇਆ, ਉਹਨੇ ਬਿਆਨ ਦਿੱਤਾ ਕਿ ਇਟਸ ਐਨ ਐਕਟ ਆਫ ਏ ਮੈਡਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ ਜੀ। ਇਹ ਵੱਖਰੀ ਗੱਲ ਹੈ ਕਿ ਇਸ ਵਾਕਿਆ ਤੋਂ 1975-76 ਦੇ ਵਿੱਚ ਜਦੋਂ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਦਾ ਬਣਿਆ ਤੇ ਫਿਰ ਊਧਮ ਸਿੰਘ ਦੀਆਂ ਉੱਥੋਂ ਲਾਸਟ ਰਿਮੇਨਸ, ਕਿਉਂਕਿ ਉੱਥੇ ਹੀ ਦਫਨਾ ਦਿੱਤਾ ਉਹਨੂੰ ਲਿਆ ਕੇ, ਫਿਰ ਇਹ ਕਾਂਗਰਸੀ ਸਿਰ ਤੇ ਚੁੱਕ ਕੇ ਫਿਰਦੇ ਰਹੇ ਸਾਰੇ ਪਾਸੇ ਜੀ, ਬਹੁਤ ਵੱਡਾ ਸਾਡਾ ਇਹ ਸ਼ਹੀਦ ਸੀ ਜੀ। ਹੁਣ ਮੈਨੂੰ ਯਾਦ ਹੈ ਕਿ ਇਹ ਗੱਲ ਕਿਤੇ ਚੰਦਰ ਸ਼ੇਖਰ ਨੇ, ਜਿਹੜਾ ਕਿ ਪ੍ਰਾਈਮ ਮਿਨਿਸਟਰ ਵੀ ਰਿਹਾ, ਥੋੜ੍ਹਾ ਬਹੁਤ ਸਿੱਖਾਂ ਲਈ ਕਦੇ ਕਦਾਈ ਉਹ ਗੱਲ ਵੀ ਕਰ ਲੈਂਦਾ ਸੀ ਜੀ, ਉਹਨੇ ਕਿਸੇ ਪ੍ਰਾਈਵੇਟ ਡਿਸਕਸ਼ਨ 'ਚ ਕਿਹਾ, ਉਹਨੇ ਕਿਹਾ ਦੇਖੋ ਜਲਿਆਂਵਾਲੇ ਬਾਗ 'ਚ ਹਿੰਦੂ ਵੀ ਮਰੇ ਜੀ, ਮੁਸਲਮਾਨ ਵੀ ਮਰੇ, ਸਿੱਖ ਵੀ ਮਰੇ, ਪਰ ਉਹ ਕਹਿੰਦਾ ਸੀ ਵੀ ਕਿਸੇ ਹਿੰਦੂ ਜਾਂ ਮੁਸਲਮਾਨ ਨੇ ਮਾਈਕਲ ਆਡਵਾਇਰ को क्यों नहीं मारा जी, किसी सिख ने क्यों मारा। और 21 ਸਾਲ ਬਾਅਦ ਉਹ 21 ਸਾਲ ਉਹਦਾ ਪਿੱਛਾ ਕਰਦਾ ਰਿਹਾ ਕਿ ਵੀ ਇਹਨੂੰ ਛੱਡਣਾ ਨਹੀਂ ਜੀ। ਸੋ ਉਹ ਫਿਰ ਇਹ ਕਹਿ ਕੇ ਕਹਿੰਦਾ ਸੀ ਇੰਡੀਆ ਕभी नहीं बचेगा अगर सिखों को हम छोड़ देंगे जी। ਸੋ ਇੱਕ ਉਹਨਾਂ ਦਾ ਇੱਕ ਵੱਖਰਾ ਕੰਟੈਕਸਟ ਹੈ, ਪਰ ਮੈਂ ਇਹ ਸਮਝਦਾ ਹਾਂ ਵੀ ਉਸ ਜ਼ਮਾਨੇ ਦਾ ਊਧਮ ਸਿੰਘ ਹੋਏ ਮਾਈਕਲ ਆਡਵਾਇਰ ਨੂੰ ਸਜ਼ਾ ਦੇਣ ਵਾਲਾ, ਸਾਡੇ ਅੱਜ ਦੇ ਹੀਰੋ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਰ ਸਿੰਘ ਹੋਣ, ਸਾਡੇ ਜਿੰਦੇ ਸੁੱਖੇ ਹੋਣ, ਸਾਡੇ ਦਿਲਾਵਰ ਸਿੰਘ ਰਾਜੋਆਣੇ, ਸਾਡੇ ਹਵਾਰੇ ਹੋਣ ਜੀ, ਇਹ ਉਹੀ ਗਲੋਰੀਅਸ ਹਿਸਟਰੀ ਹੈ ਜਿਹਦੀ ਲਗਾਤਾਰਤਾ ਹੈ, ਜਿਹਦੇ ਨਾਲ ਕਿ ਜਿਹੜਾ
ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਦੁਸ਼ਟ ਨੂੰ ਸਜ਼ਾ ਦੇਣੀ। ਔਰ ਅਸੀਂ ਸਮਝਦੇ ਹਾਂ ਵੀ ਇਸੇ ਹੀ ਲੜੀ ਦੇ ਵਿੱਚ ਜਿਹੜੀ ਦੂਸਰੀ ਘਟਨਾ ਅੱਜ ਵਾਪਰੀ ਹੈ, 31 ਜੁਲਾਈ 1985 ਨੂੰ ਦਿੱਲੀ ਦੇ ਵਿੱਚ ਲਲਿਤ ਮਾਕਨ, ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ ਸੀ, ਸਜਨ ਕੁਮਾਰ, ਜਗਦੀਸ਼ ਟਾਈਟਲਰ ਦੇ ਨਾਲ ਇਹ ਮੈਂਬਰ ਪਾਰਲੀਮੈਂਟ ਸੀ ਜੀ। ਇਸ ਨੂੰ ਵੀ ਸਾਡੇ ਯੋਧਿਆਂ ਨੇ, ਜਿੰਦਾ ਸੁੱਖਾ, ਭਾਈ ਰਣਜੀਤ ਸਿੰਘ ਗਿੱਲ, ਭਾਈ ਸੁਖਮਿੰਦਰ ਸਿੰਘ ਸੰਧੂ ਔਰ ਉਹਨਾਂ ਦੇ ਸਾਥੀਆਂ ਨੇ 31 ਜੁਲਾਈ 1985 ਨੂੰ ਦਿੱਲੀ 'ਚ ਉਹਦੇ ਘਰ ਕੀਰਤੀ ਨਗਰ ਦੇ ਬਾਹਰ ਸੋਧੇ ਜੀ। ਔਰ ਬੇਸ਼ੱਕ ਇਸ ਦੇ ਲਈ ਉਹਨਾਂ ਨੇ ਸਜ਼ਾ ਵੀ ਪਾਈ। ਬਾਅਦ 'ਚ ਰਣਜੀਤ ਸਿੰਘ ਗਿੱਲ ਕਾਫੀ ਲੰਮਾ ਸਮਾਂ ਜੇਲ੍ਹ 'ਚ ਵੀ ਰਹੇ, ਲੇਕਿਨ ਮੈਂ ਸਮਝਦਾ ਵੀ ਇਹ ਵੀ ਇੱਕ ਇਤਿਹਾਸਕ ਵਾਕਿਆ ਹੈ ਲਗਾਤਾਰਤਾ ਦੇ ਨਾਲ, ਜਿਹੜਾ ਕਿ ਸਿੱਖੀ ਅਣਖ ਦੀ ਗੱਲ ਨੂੰ ਅੱਗੇ ਤੋਰਦਾ ਹੈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1959 ਦੇ ਵਿੱਚ ਬਾਸਕ ਰਿਪਬਲਿਕ, ਜਿਹੜਾ ਹੈ ਸਪੇਨ ਦੇ ਵਿੱਚ ਇੱਕ ਪਹਾੜੀ ਇਲਾਕੇ ਨੇ ਜਿਨ੍ਹਾਂ ਦੇ ਰਹਿਣ ਵਾਲਿਆਂ ਨੂੰ ਬੈਸਕ ਕਹਿੰਦੇ ਨੇ ਜੀ, ਉਹਨਾਂ ਨੇ ਇੱਕ ਜਥੇਬੰਦੀ ETA ਬਣਾਈ ਜਿਹੜੀ ਅੱਜ ਵੀ ਆਪਣੀ ਆਜ਼ਾਦੀ ਲਈ ਲੜ ਰਹੀ ਹੈ ਜੀ। 1991 ਦੇ ਵਿੱਚ US ਪ੍ਰੈਜ਼ੀਡੈਂਟ ਜਾਰਜ ਬੁਸ਼ ਨੇ USSR ਦੇ ਗੋਰਬਾਚੋਫ ਦੇ ਨਾਲ ਬੈਲਿਸਟਿਕ ਮਿਸਾਈਲਾਂ ਘਟਾਉਣ ਦਾ ਸਮਝੌਤਾ ਕੀਤਾ ਤੇ 15ਵੀਂ 16ਵੀਂ ਸਦੀ ਦੇ ਵਾਕਿਆਂ ਦੇ ਵਿੱਚ 1498 ਦੇ ਵਿੱਚ ਕੋਲੰਬਸ ਨੇ ਜਿਹੜਾ ਟ੍ਰਿਨੀਡੈਡ, ਜਿਹੜਾ ਆਈਲੈਂਡ ਹੈ, ਇਹਨੂੰ ਲੱਭਿਆ ਸੀ। 1620 ਦੇ ਵਿੱਚ ਪਹਿਲੀ ਵਾਰ ਜਿਹੜੇ ਪਿਲਗ੍ਰਿਮ ਫਾਦਰਸ ਨੇ ਉਹ USA 'ਚ ਆਏ ਵਾਇਆ ਇੰਗਲੈਂਡ। 1658 'ਚ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣਿਆ, ਆਪਣੇ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਮਾਰਿਆ ਜੀ। ਔਰ 1958 ਦੇ ਵਿੱਚ ਤਿੱਬਤ ਦੇ ਵਿੱਚ ਚੀਨ ਵਿਰੋਧੀ ਜਿਹੜੇ ਨੇ ਉਹ ਬੜੇ ਜ਼ਬਰਦਸਤ ਪ੍ਰੋਟੈਸਟ ਹੋਏ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਨਾਲ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਸਾਂਝੀ ਕੀਤੀ। ਤੇ ਹੁਣ ਅਸੀਂ ਸਵਾਲ ਜਵਾਬ ਵੱਲ ਵਧਦੇ ਹਾਂ ਤੇ ਸਾਡਾ ਪਹਿਲਾ ਸਵਾਲ ਹੈ, UPA ਅਤੇ ਕਾਂਗਰਸ ਵੱਲੋਂ ਤੇਲੰਗਾਨਾ ਰਾਜ ਬਣਾਉਣ ਨੂੰ ਪ੍ਰਵਾਨਗੀ, ਕਈ ਪਾਸਿਓਂ ਵੱਖਰੇ ਰਾਜਾਂ ਦੀਆਂ ਮੰਗਾਂ ਉੱਠਣ ਲੱਗੀਆਂ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹ 29ਵਾਂ ਰਾਜ ਬਣਾਉਣ ਦਾ ਫੈਸਲਾ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਨੇ ਕੀਤਾ ਹੈ, ਫਿਰ UPA ਵਾਲਿਆਂ ਨੇ ਮੀਟਿੰਗ ਦੇ ਵਿੱਚ ਉਹਨੂੰ ਪਾਸ ਕੀਤਾ ਜੀ। ਇਨਫੈਕਟ ਇਹ ਜਿਹੜਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਆਂਧਰਾ ਪ੍ਰਦੇਸ਼ ਦਾ, ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਵੱਡੀ ਰਿਆਸਤ ਹੈਦਰਾਬਾਦ ਦੀ ਰਿਆਸਤ ਸੀ, ਨਵਾਬ ਸੀ ਜੀ। ਇਸ ਥਾਂ ਦਾ ਨਿਜ਼ਾਮ ਨੂੰ ਕਹਿੰਦੇ ਸੀ, ਨਿਜ਼ਾਮ ਹੈਦਰਾਬਾਦ ਜੀ। 80,000 ਸਕੁਅਰ ਮਾਈਲ ਤੋਂ ਜ਼ਿਆਦਾ ਉਹਦੇ ਕੋਲ ਰਕਬਾ ਸੀ ਜੀ। ਜਦੋਂ ਅੰਗਰੇਜ਼ ਗਏ, ਆਜ਼ਾਦ ਰਿਆਸਤ ਸੀ ਹੈਦਰਾਬਾਦ, ਉਹਨੇ ਨਿਜ਼ਾਮ ਹੈਦਰਾਬਾਦ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਆਜ਼ਾਦ ਦੇਸ਼ ਦੇ ਤੌਰ ਤੇ ਮਾਨਤਾ ਮਿਲੇ। ਉਹ ਰਾਸ਼ਟਰਮੰਡਲ ਜਿਹੜੇ ਯੂਰਪ ਦੇ ਨੇ ਉਹਨਾਂ ਦਾ ਮੈਂਬਰ ਵੀ ਬਣਨਾ ਚਾਹਿਆ, ਪੁਰਤਗਾਲ ਤੱਕ ਵੀ ਉਹਨੇ ਪਹੁੰਚ ਕੀਤੀ ਕਿ ਗੋਆ ਤੱਕ, ਕਿਉਂਕਿ ਗੋਆ ਉਦੋਂ ਪੁਰਤਗਾਲੀਆਂ ਦੇ ਕਬਜ਼ੇ 'ਚ ਸੀ ਜੀ। ਪਾਕਿਸਤਾਨ ਨਾਲ ਵੀ ਉਹਨੇ ਟਰਾਈ ਕੀਤੀ ਕਿ ਵੀ ਕਿਸ ਤਰੀਕੇ ਨਾਲ ਉਹਨਾਂ ਦੀ ਮਦਦ ਹੋ ਸਕੇ, ਉਹ ਆਜ਼ਾਦ ਰਹਿਣ। ਤੇ 1 ਸਾਲ ਹੈਦਰਾਬਾਦ ਆਜ਼ਾਦ ਰਿਹਾ 1947 ਤੋਂ ਬਾਅਦ, ਜਿਸ ਦਿਨ 11 ਸਤੰਬਰ 1948 ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਮੌਤ ਹੋਈ, ਉਸ ਤੋਂ 2 ਦਿਨ ਬਾਅਦ ਭਾਰਤੀ ਫੌਜ ਨੇ ਹੈਦਰਾਬਾਦ ਤੇ ਹਮਲਾ ਕਰ ਦਿੱਤਾ, ਉਹਨੂੰ ਐਨੈਕਸ ਕਰ ਲਿਆ ਜੀ। ਔਰ 1953 ਦੇ ਵਿੱਚ ਜਿਹੜਾ ਆਂਧਰਾ ਪ੍ਰਦੇਸ਼ ਬਾਅਦ ਦੇ, ਔਰ ਇਹੀ ਹੈਦਰਾਬਾਦ ਰਿਆਸਤ ਮੇਨ ਆਂਧਰਾ ਪ੍ਰਦੇਸ਼ ਦਾ ਦੇ ਰੂਪ 'ਚ ਆਈ ਤੇ ਉਦੋਂ 1953 ਜਦੋਂ ਇਹ ਬਣਿਆ ਤੇ ਰਾਜਧਾਨੀ ਕੁਰਨੂਲ ਸੀ। ਇਹਦੀ ਆਬਾਦੀ ਅੱਜ ਵੀ 8.5 ਕਰੋੜ ਹੈ, 42 ਲੋਕ ਸਭਾ ਸੀਟਾਂ ਨੇ। ਇਹਨਾਂ 'ਚੋਂ ਇੱਕ ਰੀਜਨ ਹੈ ਜਿਹੜੇ ਸਮਝਦੇ ਨੇ ਤੇਲੰਗਾਨਾ ਉਹਨੂੰ ਕਹਿੰਦੇ ਨੇ, ਉਹਦੇ 'ਚ 17 ਲੋਕ ਸਭਾ ਸੀਟਾਂ ਆਉਣਗੀਆਂ। ਉਹ ਪਿਛਲੇ ਲਗਭਗ 50 ਸਾਲ ਤੋਂ ਹੀ ਇਹ ਸਟਰਗਲ ਕਰ ਰਹੇ ਸੀ ਵੀ ਅਸੀਂ ਆਂਧਰਾ ਦੇ ਨਾਲ ਨਹੀਂ ਰਹਿਣਾ। ਸੋ ਹੁਣ ਉਹਨਾਂ ਨੂੰ ਫਾਈਨਲੀ, ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਆਣੀਆਂ ਨੇ, ਕਾਂਗਰਸ ਨੇ ਵੀ ਕੁਝ ਦਿਖਾਣਾ ਹੈ, ਸੋ ਇਸ ਬਹਾਨੇ ਤੇਲੰਗਾਨਾ ਦੀਆਂ ਸੀਟਾਂ ਤੇ ਕਬਜ਼ਾ ਕਰਨਗੇ। ਔਰ ਜਿਹੜਾ ਦੂਸਰੇ ਰਾਜਾਂ ਦੀ ਗੱਲ ਹੈ, 29ਵਾਂ ਸੂਬਾ ਭਾਰਤ ਦਾ ਬਣੇਗਾ। ਆਲਰੇਡੀ 3-4 ਸੂਬਿਆਂ 'ਚੋਂ ਇਹ ਮੰਗ ਆਈ ਹੈ, ਜਿਵੇਂ ਮਾਇਆਵਤੀ ਨੇ ਕਿਹਾ ਕਿ UP ਦੇ 4 ਸੂਬੇ ਬਣਾ ਦਿਓ ਅੱਡ। ਦਾਰਜਲਿੰਗ ਜਿਹੜਾ ਬੰਗਾਲ ਦਾ ਹਿੱਸਾ ਹੈ, ਉਹਦੇ 'ਚ ਗੋਰਖਾਲੈਂਡ ਦੀ ਮੰਗ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਪਹਿਲਾਂ ਹੀ ਸਟ੍ਰਾਈਕ ਹੋਈ ਹੈ। ਮਹਾਰਾਸ਼ਟਰ ਦੇ ਵਿੱਚ ਇੱਕ ਹਿੱਸਾ ਹੈ ਜਿਹਨੂੰ ਵਿਦਰਭਾ ਕਹਿੰਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਅਲੱਗ ਸੂਬਾ ਲੈਣਾ ਹੈ। ਹਾਲਾਂਕਿ ਸ਼ਿਵ ਸੈਨਾ ਨੇ ਨਾਲ ਹੀ ਕਿਹਾ ਜੀ ਅਸੀਂ ਮਹਾਰਾਸ਼ਟਰ ਨੂੰ ਟੁੱਟਣ ਨਹੀਂ ਦੇਣਾ। ਔਰ ਇਸੇ ਤਰ੍ਹਾਂ ਅਸਾਮ ਦੇ ਵਿੱਚ ਇੱਕ ਲੋਕ ਨੇ ਜਾਂ ਇੱਕ ਏਰੀਆ ਹੈ ਕਰਬੀ ਐਂਗਲੋਂਗ ਸੂਬਾ, ਉਹਨਾਂ ਨੇ ਕਿਹਾ ਕਿ ਜੀ ਅਸੀਂ ਅਸਾਮ ਨਾਲੋਂ ਅੱਡ ਹੋਣਾ। ਸੋ ਆਉਣ ਵਾਲੇ ਪੀਰੀਅਡ 'ਚ ਇਸ ਕਿਸਮ ਦੀਆਂ ਐਜੀਟੇਸ਼ਨਸ ਹੋ ਸਕਦੀਆਂ ਨੇ, ਪਰ ਅਸੀਂ ਮੁਬਾਰਕਬਾਦ ਹੀ ਦਿੰਦੇ ਹਾਂ ਤੇਲੰਗਾਨਾ ਦੇ ਲੋਕਾਂ ਨੂੰ, ਕਿਉਂਕਿ ਲੰਬੇ ਸੰਘਰਸ਼ ਤੋਂ ਬਾਅਦ। ਹਾਂ, ਉਹਦੇ 'ਚ ਇੱਕ ਸਾਡੇ ਨਾਲ ਰਿਲੇਟਡ ਗੱਲ ਇਹ ਆ ਵੀ ਇਹ ਕਿਹਾ ਗਿਆ ਕਿ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਹੀ ਰਹੇਗੀ।
ਔਰ 10 ਸਾਲ ਬਾਅਦ ਆਂਧਰਾ ਪ੍ਰਦੇਸ਼ ਆਪਣੀ ਰਾਜਧਾਨੀ ਬਣਾਏਗਾ। ਹੁਣ ਤੁਸੀਂ ਜਦੋਂ ਚੰਡੀਗੜ੍ਹ ਦੇ ਹਵਾਲੇ ਨਾਲ ਦੇਖਦੇ ਹੋ ਜੀ ਕਿ ਫਾਰਮੂਲਾ ਉਹਨਾਂ ਨੇ ਉੱਥੇ ਉਹੀ ਅਪਣਾਇਆ ਕਿ ਜੇ ਬੰਬਈ ਚੋਂ ਗੁਜਰਾਤ ਔਰ ਮਹਾਰਾਸ਼ਟਰ ਬਣਿਆ ਤੇ ਬੰਬਈ ਮਹਾਰਾਸ਼ਟਰ ਦੀ ਰਾਜਧਾਨੀ ਰਹੀ, ਗੁਜਰਾਤ ਨੇ ਆਪਣੀ ਰਾਜਧਾਨੀ ਬਣਾਈ, ਪਰ ਪੰਜਾਬ ਦੇ ਮਾਮਲੇ 'ਚ ਚੰਡੀਗੜ੍ਹ ਹਰਿਆਣੇ ਨੂੰ ਦਿੱਤਾ ਗਿਆ। ਹੁਣ ਫਿਰ ਆਂਧਰਾ ਪ੍ਰਦੇਸ਼ ਚੋਂ ਤੇਲੰਗਾਨਾ ਬਣ ਰਿਹਾ, ਉਹ 1.5 ਗੁਣਾ ਵੱਡਾ ਹੋਣਾ ਹੈ ਆਂਧਰਾ। ਉਹਨਾਂ ਨੇ ਕਿਹਾ ਜੀ ਸਿਰਫ 10 ਸਾਲ ਹੈਦਰਾਬਾਦ 'ਚ ਆਂਧਰਾ ਵਾਲੇ ਰਹਿ ਸਕਦੇ ਨੇ, ਉਸ ਤੋਂ ਬਾਅਦ ਜਿਹੜੀ ਤੇਲੰਗਾਨਾ ਦੀ ਰਾਜਧਾਨੀ ਹੈ ਉਹ ਹੈਦਰਾਬਾਦ ਹੋਏਗੀ। ਸੋ ਇਹ ਇਹਦਾ ਸਾਡਾ ਸਿੱਖ ਕੰਟੈਕਸਟ ਵੀ ਹੈ ਇਸ ਖਬਰ ਦਾ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਇੰਗਲੈਂਡ ਦੀ ਇੱਕ ਅਦਾਲਤ ਨੇ ਜਨਰਲ ਬਰਾੜ ਤੇ ਹਮਲੇ ਲਈ 3 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇਹ ਅਫਸੋਸਨਾਕ ਖਬਰ ਹੈ। ਹਾਲਾਂਕਿ ਅਸੀਂ ਇਸ ਕੇਸ ਨੂੰ ਫੋਲੋ ਨਹੀਂ ਕੀਤਾ, ਬਟ ਅਦਾਲਤੀ ਜਿਹੜਾ ਅੱਜ ਖਬਰ BBC ਨੈਟਵਰਕ ਤੇ ਮੈਂ ਦੇਖੀ ਕਿ ਮਨਦੀਪ ਸਿੰਘ ਸੰਧੂ ਜਿਹੜੇ 34 ਸਾਲ ਦੇ ਨੇ, ਦਿਲਬਾਗ ਸਿੰਘ ਜਿਹੜੇ 37 ਸਾਲ ਦੇ ਨੇ ਤੇ ਬੀਬੀ ਹਰਜੀਤ ਕੌਰ 39 ਸਾਲ ਦੇ, ਉਹਨਾਂ ਨੂੰ ਸਾਊਥਵਰਕ ਕਰਾਊਨ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ ਜਨਰਲ ਬਰਾੜ ਤੇ ਹਮਲੇ ਦਾ। ਔਰ ਜਿਹੜੀ ਸਜ਼ਾ ਹੈ ਉਹ ਸਤੰਬਰ ਦੇ ਮਹੀਨੇ 'ਚ ਸੁਣਾਈ ਜਾਏਗੀ। ਔਰ ਉਹਦੇ 'ਚ ਜਿਹੜੀ ਉਹਨਾਂ ਦੇ ਵਕੀਲ ਦੀ ਲਾਈਨ ਸੀ ਕਿ ਜੀ ਇਟ ਵਾਜ਼ ਹਾਈਲੀ ਪਲੈਨਡ ਐਂਡ ਪ੍ਰੀਮੈਡੀਟੇਟਡ, ਇਸ ਲਾਈਨ ਦੇ ਉੱਤੇ ਉਹਨਾਂ ਨੇ ਇਹ ਕੇਸ ਚਲਾਇਆ। ਮੈਨੂੰ ਨਹੀਂ ਪਤਾ ਹੈ ਵੀ ਕਿੰਨੀ ਕੁ ਪੈਰਵਾਈ ਇਸ ਕੇਸ ਦੀ ਉੱਥੋਂ ਦੀਆਂ ਜਥੇਬੰਦੀਆਂ ਨੇ ਕੀਤੀ। ਇਸ ਕੇਸ ਸੰਬੰਧੀ ਕਿਸੇ ਇੰਪੋਰਟੈਂਟ ਬੰਦੇ ਨੇ ਉੱਥੋਂ ਮੇਰੇ ਨਾਲ ਵੀ ਸੰਪਰਕ ਕੀਤਾ ਸੀ ਕਿ ਕੋਈ ਐਕਸਪਰਟ ਵਿਟਨੈਸ ਹੋਏ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜੀ ਮੈਨੂੰ ਤੁਸੀਂ ਲੋੜੀਂਦੀ ਜਾਣਕਾਰੀ ਆ ਈਮੇਲ ਹੈ ਇਹਦੇ ਤੇ ਭੇਜ ਦਿਓ, ਅਸੀਂ ਦੇਖਾਂਗੇ ਜੋ ਵੀ ਵੱਧ ਤੋਂ ਵੱਧ ਇਸ ਬਾਰੇ ਕਰ ਸਕੇ। ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਸ਼ਾਇਦ ਇਹ ਕੇਸ ਫੋਲੋ ਨਹੀਂ ਹੋਇਆ ਪ੍ਰੋਪਰਲੀ। ਸਾਰੀਆਂ ਜਥੇਬੰਦੀਆਂ ਘਬਰਾਈਆਂ ਰਹੀਆਂ ਕਿ ਕਿਤੇ ਦਹਿਸ਼ਤਗਰਦੀ ਦਾ ਇਲਜ਼ਾਮ ਨਾ ਲੱਗ ਜਾਏ। ਤੇ ਇਸ ਸਭ ਦਾ ਸਾਨੂੰ ਦੁੱਖ ਹੈ ਕਿ ਇਹ 3 ਜਿਹੜੇ ਗੁਰਸਿੱਖ ਨੇ, 2 ਵੀਰ 1 ਭੈਣ, ਇਸ ਕੇਸ ਦੇ ਵਿੱਚ ਇੰਪਲੀਕੇਟ ਹੋਏ ਨੇ। ਭਾਵੇਂ ਅਸਲੀਅਤ ਕੀ ਹੈ ਇਸ ਬਾਰੇ ਅਸੀਂ ਨਹੀਂ ਜਾਣਦੇ, ਪਰ ਅਸੀਂ ਸਮਝਦੇ ਹਾਂ ਵੀ ਜੋ ਵੀ ਉਹਨਾਂ ਨੇ ਕੀਤਾ ਜਾਂ ਉਹਨਾਂ ਦੇ ਉੱਤੇ ਕਰਨ ਦਾ ਆਇਆ ਉਹ ਕੌਮੀ ਅਣਖ ਦੇ ਲਈ ਹੈ ਔਰ ਜੂਨ 84 ਦੇ ਲਈ ਇਹ ਬਰਾੜ ਜ਼ਿੰਮੇਵਾਰ ਸੀ, ਜਿਹੜਾ ਮੇਜਰ ਜਨਰਲ ਉੱਥੇ ਜਿਹਨੇ ਹਮਲਾ ਕੀਤਾ। ਸੋ ਸਾਨੂੰ ਇਹਨਾਂ ਦੇ ਨਾਲ ਹਮਦਰਦੀ ਹੈ, ਪਰ ਕੇਸ ਦੀਆਂ ਡਿਟੇਲ ਸਾਡੇ ਸਾਹਮਣੇ ਨਹੀਂ ਨੇ ਕਿ ਵੀ ਕਿਸ ਬਿਨਾਹ ਦੇ ਉੱਤੇ ਉਹਨਾਂ ਨੇ ਇਸ ਕਿਸਮ ਦੇ ਸਬੂਤ ਬਣਾਏ। ਪਰ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਵੀ ਜਿਹੜਾ ਡਿਫੈਂਸ ਹੈ ਉਹ ਅਪ ਟੂ ਦਾ ਮਾਰਕ ਨਹੀਂ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨੂੰ ਦਿੱਤੇ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।